ਯੂਐਸ ਦੀ ਸਟਾਕ ਦੇ ਵਿੱਚ ਪਿਛਲੇ 3 ਵੀਕਾਂ 'ਚ ਸਟਾਕ ਮਾਰਕੀਟ $5 ਟ੍ਰਿਲੀਅਨ ਜਿਹੜੇ ਆ ਉਹ ਖੂਹ ਖਾਤੇ ਪੈ ਗਏ ਆ। ਸੋ 10% ਡਿਕਲਾਈਨ ਕਹਿੰਦੇ ਆ ਇਹ ਪਿਛਲੇ 3 ਵੀਕ ਦੇ ਵਿੱਚ ਹੋਇਆ। ਅੱਜ ਹੁਣ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਤਾਂ ਅੱਜ ਥੋੜ੍ਹੀ ਜਿਹੀ ਇਸ ਦੀ ਵਾਪਸੀ ਦੀ ਜਿਹੜੀ ਕਿਰਨ ਆ ਉਹ ਜਾਗੀ ਆ ਤੇ 572 ਪੁਆਇੰਟ ਡਾਓ ਜੋਨ ਉਹ ਵਾਪਸ ਆਇਆ ਆ। S&P ਵੀ 100 ਪੁਆਇੰਟ ਉੱਤੇ ਆਇਆ ਤੇ ਨੈਸਡੈਕ ਵੀ 400 ਪੁਆਇੰਟ ਉੱਤੇ ਚੱਲ ਰਿਹਾ ਜਦੋਂ ਆਪਾਂ ਹੁਣ ਤੁਹਾਡੇ ਨਾਲ ਇੱਥੇ 9:45 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਗੱਲ ਕਰ ਰਹੇ ਹੈਗੇ ਆ। ਪਰ ਕਹਿੰਦੇ ਵੀ ਪਿਛਲੇ 3 ਹਫ਼ਤਿਆਂ ਦੇ ਵਿੱਚ ਮਾਰਕੀਟ ਵੈਲਿਊ ਜਿਹੜੀ ਕਿ 19 ਫਰਵਰੀ ਨੂੰ ਆਪਣੀ ਪੀਕ ਦੇ ਉੱਤੇ ਸੀਗੀ 52.06 ਟ੍ਰਿਲੀਅਨ ਦੇ ਉੱਤੇ, ਇਹ ਕੱਲ ਤੱਕ ਡਿਕਲਾਈਨ ਹੁੰਦੀ 46.78 ਟ੍ਰਿਲੀਅਨ ਦੇ ਉੱਤੇ ਆ ਚੁੱਕੀ ਸੀ। ਸੋ ਕੁੱਲ ਜਿਹੜੀ ਆ 5 ਟ੍ਰਿਲੀਅਨ $5.25 ਟ੍ਰਿਲੀਅਨ ਦਾ ਲਾਸ 3 ਹਫ਼ਤਿਆਂ ਦੇ ਵਿੱਚ ਜਿਹੜਾ ਉਹ ਹੋਇਆ ਸੀਗਾ। ਇਹ ਉਸ ਟਾਈਮ ਦੇ ਉੱਤੇ ਡਿਕਲਾਈਨ ਆਇਆ ਹਰਜੋਤ ਸਿੰਘ ਜੀ ਵੀ ਜਦੋਂ ਰਾਸ਼ਟਰਪਤੀ ਟਰੰਪ ਹੋਣਾ ਦੀ ਜਿਹੜੀ ਟੈਰਿਫ ਵਾਰ ਟ੍ਰੇਡ ਵਾਰ ਉਹ ਆਪਣੀ ਪਕੜ ਜਿਹੜੀ ਆ ਉਹ ਦਿਖਾ ਰਹੀ ਸੀ। ਕਹਿੰਦੇ ਵੀ ਕੰਜ਼ਿਊਮਰ ਸੈਂਟੀਮੈਂਟ ਲਗਾਤਾਰ ਘਟਿਆ, ਇਕਨੋਮਿਕ ਗਰੋਥ ਜਿਹੜੀ ਉਹ ਘਟੀ ਆ ਤੇ ਵਾਲਮਾਰਟ ਵਰਗੇ ਰੀਟੇਲਰਸ ਨੂੰ ਵੀ ਬਹੁਤ ਇਸ ਦੇ ਵਿੱਚ ਨੁਕਸਾਨ ਝੱਲਣਾ ਪਿਆ ਵੀ ਡਿਮਾਂਡ ਜਿਹੜੀ ਉਹ ਇੱਕਦਮ ਹੀ ਘੱਟ ਜਿਹੜੀ ਹੋ ਗਈ ਸੀ। ਸੋ ਰਿਸੈਸ਼ਨ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸੀਗੀਆਂ। ਟਰੰਪ ਹੁਣਾਂ ਨੇ ਵੀ ਕਹਿ ਦਿੱਤਾ ਸੀਗਾ ਵੀ ਰਿਸੈਸ਼ਨ ਨੂੰ ਉਹ ਰੂਲ ਆਊਟ ਨਹੀਂ ਕਰ ਸਕਦੇ। ਕਾਮਰਸ ਸਕੱਤਰ ਆ ਉਹਨਾਂ ਨੇ ਕਿਹਾ ਵੀ ਅਸੀਂ ਟਰੰਪ ਹੁਣਾਂ ਦੀ ਇਸ ਟ੍ਰੇਡ ਵਾਰ ਟੈਰਿਫ ਵਾਰ ਦੇ ਨਾਲ ਆ ਪੂਰੀ ਤਰ੍ਹਾਂ ਵੀ ਇਹ ਜਿਹੜੀ ਹੁਣ ਚਾਹੇ ਥੋੜਾ ਖਿਆਈ ਦਾ ਸਮਾਂ ਆ ਰਿਹਾ ਆ ਇਹ ਆਪਾਂ ਨੂੰ ਜਿਹੜਾ ਹੁਣ ਸਹਿਣਾ ਪੈਣਾ ਹੈਗਾ ਆ। ਸੋ ਕੁੱਲ ਮਿਲਾ ਕੇ 3 ਵੀਕ ਦੇ ਵਿੱਚ $5 ਟ੍ਰਿਲੀਅਨ ਯੂਐਸ ਦੀ ਜਿਹੜੀ ਸਟਾਕ ਮਾਰਕੀਟ ਆ ਉਹ ਲੂਜ਼ ਕਰ ਚੁੱਕੀ ਆ। ਟਰੰਪ ਬੰਪ ਜਿਹੜਾ ਆ ਉਹ ਕੰਜ਼ਿਊਮਰ ਸੈਂਟੀਮੈਂਟ 'ਚ ਹੁਣ ਟਰੰਪ ਸਲੰਪ ਆ, ਇਹ ਅੱਜ CNN ਰਿਪੋਰਟ ਕਰ ਰਿਹਾ ਹੈਗਾ। ਕਹਿੰਦੇ ਵੀ ਮਿਸ਼ੀਗਨ ਯੂਨੀਵਰਸਿਟੀ ਆਫ ਮਿਸ਼ੀਗਨ ਦਾ ਜਿਹੜਾ ਲੇਟੈਸਟ ਕੰਜ਼ਿਊਮਰ ਸਰਵੇ ਆਇਆ ਆ ਉਹਦੇ ਮੁਤਾਬਕ ਕੰਜ਼ਿਊਮਰ ਦਾ ਜਿਹੜਾ ਸੈਂਟੀਮੈਂਟ ਆ 11% ਘਟਿਆ ਹੈਗਾ। ਸੋ ਕਾਫੀ ਜ਼ਿਆਦਾ ਘਟਿਆ ਆ। ਸੋ ਇਹਦਾ ਅਸਰ ਬਹੁਤ ਜ਼ਿਆਦਾ ਪੈਣ ਜਾ ਰਿਹਾ ਟੈਰਿਫ ਨੂੰ ਲੈ ਕੇ ਜੋ ਮੈਕਸੀਕੋ ਕੈਨੇਡਾ ਦੇ ਉੱਤੇ ਲਾਏ ਗਏ ਹੈਗੇ ਆ, ਵਾਰ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਕਾਫੀ ਬੈਡ ਆ ਸਟਾਕ ਮਾਰਕੀਟ ਦੀ, ਤੁਸੀਂ ਦੱਸੇ ਚੁੱਕੇ ਹੈਗੇ ਆ। ਸੋ ਰਿਸੈਸ਼ਨ ਵੱਲ ਨੂੰ ਆਪਾਂ ਹੋ ਸਕਦਾ ਜਾ ਰਹੇ ਆ। ਆਪਾਂ ਰਾਜਕਰਮਵੀਰ ਸਿੰਘ ਨਿਰਮਲ ਮਾਨ ਹੋਣਾ ਨਾਲ ਇਸ ਪੁਆਇੰਟ ਤੇ ਗੱਲਬਾਤ ਕਰਕੇ ਫਿਰ ਇਮੀਗ੍ਰੇਸ਼ਨ ਨਾਲ ਰਿਲੇਟਡ ਕਾਫੀ ਇੰਪੋਰਟੈਂਟ ਖਬਰਾਂ ਆ, ਰੋਜ਼ ਕਾਲਾਂ ਬਹੁਤ ਆ ਰਹੀਆਂ ਵੀ ਇੱਥੋਂ ਚੱਕ ਲੈ ਉਹ ਜ਼ਰੂਰ ਆਪਾਂ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ ਨਿਰਮਲ ਮਾਨ ਜੀ ਨੂੰ, ਉਹ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਹਾਂਜੀ ਨਿਰਮਲ ਸਿੰਘ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਵੈਰੀ ਮਚ ਰਾਜ। ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਨਿਰਮਲ ਮਾਨ ਜੀ, ਜਦੋਂ ਹੁਣ ਇਕਨੋਮੀ ਦੇ ਵਿੱਚ ਇਦਾਂ ਦੀ ਸਿਚੁਏਸ਼ਨ, ਇਦਾਂ ਦੀਆਂ ਨਿਊਜ਼ ਜਿਹੜੀਆਂ ਆਉਂਦੀਆਂ ਆ ਉਹ ਸਿੱਧਾ ਹੀ ਜਿਹੜਾ ਅਸਰ ਆਬਵੀਅਸਲੀ ਆਮ ਲੋਕਾਂ ਦੇ ਉੱਤੇ ਵੀ ਪੈਂਦਾ ਆ। ਅਮਰੀਕਾ ਕਰਜ਼ਿਆਂ ਦਾ ਮੁਲਕ ਆ, ਇੱਥੇ ਹਰ ਇੱਕ ਚੀਜ਼ ਕਰਜ਼ਿਆਂ ਦੇ ਨਾਲ ਜਿਹੜੀ ਉਹ ਚੱਲਦੀ ਆ ਤੇ ਜਦੋਂ ਇਦਾਂ ਹੁੰਦਾ ਆ ਜਿਹੜਾ ਇਹ ਹੁਣ ਸਲੰਪ ਵੀ ਆਇਆ, ਕਈਆਂ ਦਾ 401k ਡੁੱਬਿਆ ਆ, ਕਈਆਂ ਦੀਆਂ ਜਿਹੜੀਆਂ ਇਨਵੈਸਟਮੈਂਟ ਸੀਗੀਆਂ ਉਹਦੇ ਵਿੱਚ ਡਾਊਨ ਜਿਹੜਾ ਉਹ ਕੰਮ ਗਿਆ ਆ ਤੇ ਇਹਦੇ ਨਾਲ ਲੋਕਾਂ ਦੇ ਉੱਤੇ ਦਬਾਅ ਜਿਹੜਾ ਵੱਧ ਜਾਂਦਾ ਹੈ। ਬਿਲਕੁਲ ਬਿਲਕੁਲ ਰਾਜ ਜੀ, ਆਪਾਂ ਇਹਨਾਂ ਬਾਰੇ ਕਾਫੀ, ਮੈਂ ਤੇ ਆਲਮੋਸਟ ਪਿਛਲੇ ਲਾਸਟ ਈਅਰ ਤੋਂ ਇਹਦੇ ਬਾਰੇ ਗੱਲ ਕਰ ਰਿਹਾ ਹਾਂ ਬੜੀ ਡਿਟੇਲ ਦੇ ਵਿੱਚ ਕਿ ਜਿਹੜੀ ਜਦੋਂ ਵੀ ਆਪਾਂ ਟੈਰਿਫ ਦੀ ਗੱਲ ਕਰਦੇ ਹਾਂ, ਟੈਰਿਫ ਨੂੰ ਆਪਾਂ ਭਾਵੇਂ ਨਾ ਟੈਰਿਫ ਦੇ ਦਿੱਤਾ ਹੋਇਆ ਪਰ ਇਟਸ ਅ ਫਾਰਮ ਆਫ ਅ ਟੈਕਸ। ਇਹ ਟੈਕਸ ਹੀ ਹੈਗਾ ਜਿਹੜਾ ਸਿੱਧਾ ਤੋਂ ਸਿੱਧਾ ਅਮਰੀਕਨ ਕੰਜ਼ਿਊਮਰ ਦੇ ਉੱਤੇ ਹੀ ਪੈ ਰਿਹਾ ਔਰ ਉਹਦੇ ਬਾਅਦ ਜਿਹੜੀ ਹੁਣ ਡਿਪੋਟੇਸ਼ਨ ਹੋ ਰਹੀ ਹੈ, ਜਿੱਦਾਂ ਹੁਣ ਅਰਜੋਤ ਭਾਜੀ ਕਹਿ ਰਹੇ ਹਨ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬੰਦੇ ਵੀ ਕੱਢਣੇ ਨੇ। ਸੋ ਓਵਰਆਲ ਜਿਹੜੀ ਇਨਫਲੇਸ਼ਨ ਹੈ, ਜਿਹੜੀ ਡਾਲਰ ਦੀ ਵੈਲਿਊ ਹੈ ਉਨੀ ਆਉਣ ਵਾਲੇ ਟਾਈਮ 'ਚ ਰਹਿਣੀ ਨਹੀਂ ਜਿੰਨੀ ਅੱਗੇ ਹੈਗੀ ਸੀ। ਸੋ ਡਾਲਰ ਇਜ਼ ਨਾਟ ਗੋਇੰ ਟੂ ਗੋ ਦੈਟ ਫਾਰ। ਹਰ ਚੀਜ਼ਾਂ ਐਕਸਪੈਂਸਿਵ ਹੋ ਰਹੀਆਂ ਨੇ ਹਰ ਪਾਸੇ, ਅੱਜ ਕਿਸੇ ਵੀ ਪਾਸੇ ਤੁਸੀਂ ਗੱਲ ਕਰ ਲਓ, ਕਿਸੇ ਵੀ ਬਿਜ਼ਨਸ ਨੂੰ ਗੱਲ ਕਰ ਲਓ, ਹਰ ਬੰਦੇ ਨੂੰ ਪੁੱਛੋ ਕਿ ਬਿਜ਼ਨਸ ਕਿੱਦਾਂ ਚੱਲ ਰਿਹਾ, ਹਰ ਹੀ ਕਹਿੰਦਾ ਜੀ ਬਸ ਤੁਹਾਨੂੰ ਪਤਾ ਹੀ ਬਿਜ਼ਨਸ ਕਿੱਦਾਂ ਚੱਲ ਰਿਹਾ। ਸੋ ਐਵਰੀ ਬਿਜ਼ਨਸ ਇਜ਼ ਸਫਰਿੰਗ, ਭਾਵੇਂ ਰਿਟੇਲ ਹੈ, ਭਾਵੇਂ ਟਰੱਕਿੰਗ ਹੈ, ਭਾਵੇਂ ਕੋਈ ਬਿਜ਼ਨਸ ਵੀ ਹੈ। ਮੈਨੂੰ ਨਹੀਂ ਲੱਗਦਾ ਕੋਈ ਐਸਾ ਬਿਜ਼ਨਸ ਹੈ ਜਿਹੜਾ ਇਸ ਟਾਈਮ ਫਲਰਿਸ਼ ਕਰਦਾ ਪਿਆ। ਔਰ ਡੈਟ ਜਿਹੜਾ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ। ਹਿਸਟੋਰਿਕ 1.3 ਟ੍ਰਿਲੀਅਨ ਡੈਟ ਜਿਹੜਾ ਹਿਸਟੋਰਿਕ ਹਾਈ ਡੈਟ ਹੋ ਗਿਆ। ਆਲਮੋਸਟ ਓਵਰ 40% ਲੋਕ ਜਿਹੜੇ ਨੇ ਦੇ ਆਰ ਵਨ ਵੇ ਅਨਦਰ ਡਿਫਾਲਟਿੰਗ ਔਨ देयर ਕ੍ਰੈਡਿਟ ਕਾਰਡ। ਕੋਈ ਵੀ ਕਿਸੇ ਤਰ੍ਹਾਂ ਦੀ ਰੇ ਆਫ ਹੋਪ ਨਜ਼ਰ ਨਹੀਂ ਆਉਂਦੀ ਪਈ। ਜੇ ਰਿਸੈਸ਼ਨ ਦੀ ਗੱਲ ਜਿੱਦਾਂ ਹਰਜੋਤ ਭਾਜੀ ਕਹਿ ਰਹੇ ਹਨ ਕਿ ਰਿਸੈਸ਼ਨ ਆਉਣ ਦੀ ਚਾਂਸਸ ਨੇ, ਤੇ ਅੱਗੇ ਮੈਂ ਫਿਰ ਵੀ ਗੱਲ ਕਰ ਰਿਹਾ ਭਾਜੀ ਨੇ ਕਿ ਰਿਸੈਸ਼ਨ ਤੇ ਚਲੋ ਜੇ ਆ ਜਾਏ, ਸਿਰਫ ਰਿਸੈਸ਼ਨ ਤੇ ਗੱਲ ਰਹਿ ਜਾਏ ਤੇ ਆਪਾਂ ਲੱਕੀ ਹੋਵਾਂਗੇ।
ਡਿਪਰੈਸ਼ਨ ਆਉਣ ਦੇ ਵੀ ਗ੍ਰੇਟ ਡਿਪਰੈਸ਼ਨ ਜਿਹੜੀ 30s ਦੇ ਵਿੱਚ ਆਈ, ਜਦੋਂ ਲੋਕੀ ਕਹਿੰਦੇ ਨੇ ਕਿ ਸਾਨੂੰ ਰੋਟੀ ਦੇ ਦਿਓ, ਅਸੀਂ ਰੋਟੀ ਵਾਸਤੇ ਕੰਮ ਕਰਨ ਨੂੰ ਤਿਆਰ ਆ, ਦੇयर इज अ गुड ਪੋਸਿਬਿਲਿਟੀ ਕਿ ਉਹ ਵੀ ਆ ਸਕਦਾ ਜੋ ਹਾਲਾਤ ਇਸ ਟਾਈਮ ਹੋ ਚੁੱਕੇ। ਅੱਛਾ, ਇਸ ਦਰਮਿਆਨ ਹੁਣ ਫਿਰ ਜਿਹੜੀ ਹੁਣ ਸਰਵਿਸਿਜ਼ ਆ ਤੁਹਾਡੀਆਂ ਜਿਹੜੀਆਂ ਡੈਟ ਕੰਸੋਲੀਡੇਟ ਦੀਆਂ, ਲੋਕਾਂ ਨੂੰ ਕੀ ਇਸ ਬਾਬਤ ਤੁਸੀਂ ਜਿਹੜਾ ਉਹ ਦੱਸਣਾ ਚਾਹੁੰਦੇ ਆ? ਕਦੋਂ ਤੁਹਾਨੂੰ ਜਿਹੜੀ ਉਹ ਕਾਲ ਕਰਨੀ ਚਾਹੀਦੀ ਆ? ਕਿਹੜੀ ਸਿਚੁਏਸ਼ਨ ਦੇ ਵਿੱਚ ਜਿਹੜੇ ਲੋਕ ਆ ਉਹ ਤੁਹਾਡੀਆਂ ਸਰਵਿਸਿਜ਼ ਦੀ ਜਿਹੜੀ ਉਹ ਹੈਲਪ ਲੈਣ, ਵੀ ਵੇਟ ਕਰਨੀ ਆ ਵੀ ਪਾਣੀ ਸਿਰੋਂ ਲੰਘ ਜਾਵੇ, ਜਾਂ ਜਦੋਂ ਆ ਗਿਆ ਆ ਕਹਿ ਲਓ ਵੀ ਛਾਤੀ ਤਾਈਂ ਆ ਗਿਆ ਵੀ ਫਿਰ ਬੰਦਾ ਕਾਲ ਕਰ ਲਵੇ? ਕਿਹੜੀ ਸਿਚੁਏਸ਼ਨ 'ਚ ਕਾਲ ਕਰਨ ਦੀ ਲੋੜ ਆ? ਬਿਲਕੁਲ, ਦੇਖੋ ਬੜੀ ਸਿੰਪਲ ਜਿਹਾ ਜਿਹੜਾ ਲਿਟਮਸ ਟੈਸਟ ਹੈਗਾ ਕਿ ਜਦੋਂ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਮਿਨੀਮਮ ਪੇਮੈਂਟ ਤੋਂ ਬਾਅਦ ਅਫੋਰਡ ਨਹੀਂ ਕਰ ਪਾ ਰਹੇ, ਔਰ ਐਗਜ਼ੈਕਟਲੀ ਇਹੀ ਕ੍ਰੈਡਿਟ ਕਾਰਡ ਕੰਪਨੀਆਂ ਚਾਹੁੰਦੀਆਂ ਨੇ ਕਿ ਤੁਸੀਂ ਮਿਨੀਮਮ ਪੇਮੈਂਟ ਪੇ ਕਰੋ ਔਰ ਜਿਹੜਾ ਰਿਮੇਨਿੰਗ ਡੈਟ ਹੈ ਤੁਹਾਡਾ ਉਹ ਤੇ 22% 27% ਇੰਟਰਸਟ ਰੇਟ ਪੇ ਕਰੋ। ਤਾਂ ਮਿਨੀਮਮ ਪੇਮੈਂਟ ਜੇ ਤੁਸੀਂ ਮੋਰ ਦੈਨ 1 ਮੰਥ, ਮੈਂ ਪਹਿਲਾਂ 3 ਮੰਥ ਦਾ ਟਾਈਮ ਰੱਖਿਆ ਹੋਇਆ ਸੀ, ਪਰ ਜੇ ਤੁਹਾਡੇ ਕੋਲ 2 ਜਾਂ 3 ਮਹੀਨੇ ਦੇ ਰਿਜ਼ਰਵਸ ਨਹੀਂ ਹੈਗੇ, ਐਗਜ਼ੈਕਟਲੀ ਜੇ ਆਪਾਂ ਕ੍ਰੈਡਿਟ ਕਾਰਡ ਨੂੰ, ਜੇ ਮੈਂ ਇਹਦੀ ਟਿਪ ਗੱਲ ਕਰਾਂ ਕਿ ਜੇ ਸਲਾਹ ਦਾਂਗੇ ਇਹੀ ਕਰਾਂਗੇ, ਕ੍ਰੈਡਿਟ ਕਾਰਡ ਨੂੰ ਹਮੇਸ਼ਾ ਆਪਾਂ ਕਨਵੀਨੀਅੰਸਲੀ ਯੂਜ਼ ਕਰੀਏ ਕਿ ਆਪਾਂ ਨੂੰ ਹਮੇਸ਼ਾ ਕੈਸ਼ ਨਾ ਕੈਰੀ ਕਰਨਾ ਪਏ, ਔਰ ਹਰ ਮਹੀਨੇ ਜਿੰਨੇ ਆਪਾਂ ਯੂਜ਼ ਕਰਦੇ ਉਹਨੂੰ ਪੇ ਆਫ ਕਰ ਦਈਏ। ਔਰ ਜੇ ਸਾਡੀ ਸਿਚੁਏਸ਼ਨ ਇਹ ਆ ਗਈ ਕਿ ਅਸੀਂ ਪੇ ਆਫ ਨਹੀਂ ਕਰ ਪਾ ਰਹੇ, ਹਰ ਮਹੀਨੇ ਉਹਨੂੰ ਆਪਾਂ ਡੈਟ ਨੂੰ ਗਾਂਹ ਦੀ ਗਾਂਹ ਪੁਸ਼ ਕਰਦੇ ਜਾ ਰਹੇ ਹਾਂ, ਤੇ ਉਹਦੇ ਵਾਸਤੇ ਤੁਸੀਂ ਕਾਲ ਕਰ ਲਓ। ਜਿਹੜਾ ਵੀ ਸਾਡਾ ਸਟਾਫ ਹੈਗਾ, ਵੀ ਆਰ ਵਨ ਆਫ ਦਾ ਓਲਡੈਸਟ ਕੰਪਨੀ ਇਸ ਮਾਰਕੀਟ ਦੇ ਵਿੱਚ, ਸਟਿਲ ਟਾਪ 10 ਕੰਪਨੀਜ਼ ਇਵਨ ਇਨ ਦ ਮੇਨ ਸਟ੍ਰੀਮ, ਔਰ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਤੁਹਾਡਾ ਜਿੰਨਾ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਸਲਾਹ ਕਰਨ ਦਾ ਉਹਦੇ ਜਿਹੜੀ ਆਪਸ਼ਨਸ ਨੇ, ਚਾਹੇ ਬੈਂਕਰਪਸੀ ਹੈ, ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਜਾਂ ਡੈਟ ਰੀਸਟਰਕਚਰ ਹੈ, ਜੋ ਵੀ ਕਰਨਾ ਉਹਦੀ ਜਿੰਨੀਆਂ ਵੀ ਆਪਸ਼ਨਸ ਹੈਗੀਆਂ ਨਾ ਤੁਹਾਡੇ ਨਾਲ ਅਸੀਂ ਰਿਵਿਊ ਕਰ ਸਕਦੇ ਹਾਂ। ਸੋ ਆਈ ਥਿੰਕ ਜਦੋਂ ਤੁਸੀਂ ਮਿਨੀਮਮ ਪੇਮੈਂਟ ਤੇ ਆ ਜਾਂਦੇ ਹੋ, ਇੱਕ ਵਾਰੀ ਕਾਲ ਕਰ ਲਓ ਔਰ ਜਿਹੜੀ ਆਪਸ਼ਨਸ ਨੇ ਆਪਣੀਆਂ ਉਹਨੂੰ ਥੋੜਾ ਅੰਡਰਸਟੈਂਡ ਕਰ ਲਓ। ਜੀ ਜੀ ਬਿਲਕੁਲ, ਤੇ ਨੰਬਰ ਜਿਹੜਾ ਉਹ ਸ਼ੇਅਰ ਕਰ ਲਿਓ ਨਿਰਮਲ ਜੀ। ਜੀ ਬਿਲਕੁਲ, ਸੋ ਨੰਬਰ ਹੈ ਜੀ ਸਾਡਾ 888 888 9914, ਐਂਡ ਜਿਹੜਾ ਵੀ ਕਾਲ ਕਰਦਾ ਆਪਣਾ, ਤੁਹਾਡੀ ਪ੍ਰਾਈਵੇਸੀ ਜਿਹੜੀ ਉਹ 100% ਤੁਹਾਡੀ ਗਰੰਟੀਡ ਹੈ। ਤੁਹਾਡੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਆ ਟੋਟਲ ਸਿਕਿਉਰ ਰਹੇਗੀ, ਐਂਡ ਯੂ ਕੈਨ ਸੇਵ ਅਪ ਟੂ 60%, ਔਰ ਬਾਕੀ ਰਹਿੰਦੇ 40% ਦੀਆਂ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ, ਐਨੀਵੇਅਰ ਬੀਟਵੀਨ 6 months to 4 years। So it is much better option than bankruptcy because ਤੁਹਾਡੇ ਕ੍ਰੈਡਿਟ ਤੇ ਕੋਈ ਇੰਪੈਕਟ ਨਹੀਂ ਪੈਂਦਾ, ਔਰ ਚਾਹੇ ਇਕਨੋਮੀ ਬੈਟਰ ਹੋਏ ਜਾਂ ਖਰਾਬ ਹੋਏ, ਜੇ ਆਪਣੇ ਤੇ ਕਰਜ਼ਾ ਨਹੀਂ ਹੈਗਾ, ਦਿਸ ਇਜ਼ ਗੋਇੰਗ ਟੂ ਹੈਲਪ ਅਸ ਇਨ ਲੌਂਗ ਰਨ। ਠੀਕ ਹੈ, ਤੇ ਇਹਦੇ ਲਈ ਨਿਰਮਲ ਜੀ ਦੇ ਨਾਲ ਬਿਲਕੁਲ ਤੁਸੀਂ ਇਹਨਾਂ ਦੇ ਆਫਿਸ 'ਚ ਜਿਹੜਾ ਕੰਟੈਕਟ ਕਰੋ 8888889914 ਦੇ ਉੱਤੇ। ਇਹਦੇ ਲਈ ਕੋਈ ਕੁਆਲੀਫਾਈਂਗ ਥਿੰਗ ਵੀ ਹੁੰਦੀ ਆ, ਜਾਂ ਕੋਈ ਵੀ ਜਾਣਾ ਕੁਆਲੀਫਾਈ ਕਰ ਸਕਦਾ? ਤੁਸੀਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਹੁੰਦੀਆਂ ਆ ਜੇ ਕਿਸੇ ਨੂੰ ਐਜ਼ ਏ ਕਲਾਇੰਟ ਜਿਹੜਾ ਉਹ ਲੈਣਾ ਹੈ? ਸੋ ਜਨਰਲੀ ਜਿਹੜੀ ਇਹ ਹਾਰਡਸ਼ਿਪ ਹੈ ਰਾਜ, ਉਹ ਦੇਖੀ ਦੀ ਹੈ ਕਿ ਜਿਹੜੀ ਹਾਰਡਸ਼ਿਪ ਹੈ ਦੈਟ ਸ਼ੁੱਡ ਬੀ ਅ ਜੈਨੂਇਨ ਹਾਰਡਸ਼ਿਪ। ਇਹ ਨਹੀਂ ਕਿ ਬੰਦੇ ਨੇ ਪੈਸੇ ਲੈ ਕੇ ਤੇ ਐਵੇਂ ਵੀ ਜੀ ਨਹੀਂ ਕਰਦਾ ਵਾਪਸ ਦੇਣ ਨੂੰ। ਜੀ ਜੀ ਬਿਲਕੁਲ ਬਿਲਕੁਲ। ਸੋ ਬਟ ਔਨ ਐਵਰੇਜ ਕੀ ਹੁੰਦਾ ਕਿ ਕਈ ਵਾਰ, ਮੋਸਟ ਆਫ ਦਾ ਟਾਈਮ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਦੇਰ ਆਰ ਮਲਟੀਪਲ ਆਪਸ਼ਨ ਜਿਹਦੇ ਵਿੱਚ ਉਹ ਕੁਆਲੀਫਾਈ ਕਰ ਸਕਦੇ ਨੇ। ਸੋ ਜੇ ਕੁਆਲੀਫਾਈ ਕਰਦੇ ਨੇ ਤਾਂ ਹੀ ਆਪਾਂ ਨੂੰ ਐਨਰੋਲ ਕਰਦੇ ਆ, ਬਿਕੋਜ਼ ਜਿੱਦਾਂ ਮੈਂ ਕਿਹਾ ਕਿ ਅਸੀਂ ਇੱਕ ਨਿੱਕਾ ਪੈਸਾ ਨਹੀਂ ਚਾਰਜ ਕਰਦੇ ਜਿੰਨਾ ਚਿਰ ਤੁਹਾਡਾ ਡੈਟ ਸੈਟਲ ਨਹੀਂ ਹੋ ਜਾਂਦਾ। ਸੋ ਸਾਡਾ ਵੀ ਇੰਟਰਸਟ ਉਹਦੇ 'ਚ ਹੁੰਦਾ ਕਿ ਜਿਹੜਾ ਬੰਦਾ ਕੁਆਲੀਫਾਈ ਕਰੇ ਉਹਨੂੰ ਹੀ ਐਨਰੋਲ ਕਰ ਸਕਦੇ ਆ। ਸੋ ਜਿਹੜਾ ਕਾਲ ਕਰਦਾ, ਦੇ ਵਿਲ ਅੰਡਰਸਟੈਂਡ ਹਰ ਬੰਦਾ, ਇਟਸ ਨਾਟ ਦਿਸ ਡਸਨਟ ਫਿਟ ਐਵਰੀਵਨ। ਸੋ ਐਸੇ ਵੀ ਕੇਸਿਸ ਹੁੰਦੇ ਨੇ ਜਿਹਨਾਂ ਨੂੰ ਆਪਾਂ ਐਨਰੋਲ ਨਹੀਂ ਕਰਦੇ ਬਿਕੋਜ਼ ਉਹਨਾਂ ਦਾ ਸਿਨੈਰੀਓ ਜਿਹੜਾ ਵਰਦੀ ਨਹੀਂ ਹੁੰਦਾ, ਟਰਸਟ ਵਰਦੀ ਨਹੀਂ ਹੁੰਦਾ, ਜਿਹੜਾ ਰਿਜੈਕਸ਼ਨ ਬਾਅਦ ਚੱਲ ਜਾਂਦੀ ਹੈ। ਅੱਛਾ, ਇਹਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਆ, ਕਈਆਂ ਨੂੰ ਇਹ ਲੱਗਦਾ ਵੀ ਇਹ ਇਕੱਲਾ ਕਿਤੇ ਟਰੱਕਿੰਗ ਵਾਲਿਆਂ ਲਈ ਆ ਜਾਂ ਐਂਟਰਪ੍ਰੈਨਿਓਰ ਦੇ ਲਈ ਆ। ਜੇ ਕੋਈ W2 ਦੇ ਉੱਤੇ ਹੈਗਾ ਆ ਉਹ ਵੀ ਆ ਸਕਦੇ ਆ, ਜੇ ਕਿਸੇ ਦੀ ਜੌਬ ਚਲੇ ਜਾਂਦੀ ਆ ਉਹ ਵੀ, ਇਹੋ ਜਿਹੇ ਲੋਕ ਵੀ ਜਿਹੜੇ ਕੰਸਲਟੇਸ਼ਨ ਲੈ ਸਕਦੇ ਆ, ਉਹ ਵੀ ਤੁਹਾਡੇ ਕਲਾਇੰਟ ਹੋ ਸਕਦੇ ਆ? ਜੀ ਜੀ ਬਿਲਕੁਲ, ਐਨੀਵਨ ਜਿਹੜਾ ਬੰਦਾ ਵੀ ਜਿਹਦੇ ਉੱਤੇ ਚਾਹੇ ਪਰਸਨਲ ਕ੍ਰੈਡਿਟ ਕਾਰਡ ਦਾ ਡੈਟ ਹੈ, ਚਾਹੇ ਬਿਜ਼ਨਸ ਕ੍ਰੈਡਿਟ ਕਾਰਡ ਦਾ ਡੈਟ ਹੈ, ਜਾਂ ਕੋਈ ਉਹਦੇ ਵਿੱਚ ਕੋਈ ਵੀ ਅੱਜ ਬਹੁਤ ਵੱਡਾ ਸਾਨੂੰ ਕਾਲਸ ਆ ਰਹੀਆਂ ਨੇ। ਇੱਕ ਵੱਡਾ ਇਸ਼ੂ ਇਹ ਵੀ ਆ ਰਿਹਾ, ਗਵਰਨਮੈਂਟ EMPLOYEES ਜਿਹੜੇ ਨੇ ਉਹ ਲੇ ਆਫ ਹੋ ਰਹੇ ਨੇ, ਉਹਨਾਂ ਦੀ ਕਾਲਸ ਆ ਰਹੀਆਂ ਨੇ। ਹਸਪੀਟਲ ਦੇ ਵਿੱਚੋਂ, ਖਾਸ ਕਰਕੇ ਜਿਹੜੇ ਵੀ ਹਸਪੀਟਲ ਤੋਂ ਕਾਫੀ ਐਸੀ ਨਰਸਿਸ ਨੇ ਜਿਨ੍ਹਾਂ ਨੇ ਆਪਣੀ ਜੌਬ ਲੂਜ਼ ਕਰ ਲਈ ਹੈ। ਈਵਨ ਜਿਹੜੀ ਟੈਕ ਇੰਡਸਟਰੀ ਚਾਹੇ ਆਪਾਂ ਤੁਸੀਂ ਜਿੰਨੇ ਵੀ ਫੈਂਗ ਕੰਪਨੀਜ਼ ਹੈਗੀਆਂ ਨੇ, ਹਰ ਪਾਸੇ ਹੀ ਇਸ ਟਾਈਮ ਰਿਸੈਸ਼ਨ ਜਿਹੜੀ ਵੱਧ ਰਹੀ ਹੈ। ਤੇ ਕੋਈ ਵੀ ਬੰਦਾ ਜਿਹਦਾ ਕਿਸੇ ਤਰ੍ਹਾਂ ਦਾ ਕ੍ਰੈਡਿਟ ਕਾਰਡ ਜਾਂ ਕਿਸੇ ਤਰ੍ਹਾਂ ਦਾ ਵੀ ਅਨਸਿਕਿਉਰਡ ਡੈਟ ਹੈਗਾ, ਕ੍ਰੈਡਿਟ ਕਾਰਡ ਦਾ ਹੈਗਾ, ਤੁਹਾਡੀ ਕੋਈ ਅਪਾਰਟਮੈਂਟ ਦੀ ਲੀਜ਼ ਹੈ ਜਾਂ ਤੁਹਾਡੀ ਆਫਿਸ ਦੀ ਲੀਜ਼ ਹੈ, ਜਿਹੜੀ ਟੋਟਲ ਹੋ ਗਈ ਹੈ, ਰੀਪੋ ਹੋ ਗਈ ਹੈ, ਜਾਂ ਕੁਝ ਹੋਰ ਇਦਾਂ ਦਾ ਇਸ਼ੂ ਹੈਗਾ, ਮੈਡੀਕਲ ਬਿਲਸ ਨੇ, ਇਦਾਂ ਦਾ ਕੋਈ ਵੀ ਅਨਸਿਕਿਉਰਡ ਡੈਟ ਹੈ, ਇਰਰਿਸਪੈਕਟਿਵ ਤੁਹਾਡੀ ਜੌਬ, ਤੁਹਾਡਾ ਸਟੇਟਸ, ਤੁਹਾਡਾ ਕੀ ਹੈਗਾ, ਤੁਸੀਂ ਉਹ ਸਾਰਾ ਕਰ ਸਕਦੇ ਹੋ। ਐਂਡ ਇਟਸ ਮਚ ਬੈਟਰ ਆਪਸ਼ਨ ਦੈਨ
bankruptcy ਉਹਦੇ ਵਿੱਚ ਇਸ਼ੂ ਆ ਸਕਦੇ ਨੇ ਬਿਕੋਜ਼ ਇਟ ਸਟੇਜ਼ ਔਨ ਯਰ ਕ੍ਰੈਡਿਟ। ਸੈਟਲਮੈਂਟ ਡਜ਼ ਨਾਟ ਸ਼ੋ ਔਨ ਯਰ ਕ੍ਰੈਡਿਟ, ਇਹ ਸਿਰਫ ਤੁਸੀਂ ਪੈਸੇ ਕਿੰਨੇ ਦੇਣੇ ਹਨ ਤੇ ਕਿੰਨੇ ਦਿੱਤੇ ਨੇ ਇਹ ਵੀ ਨਹੀਂ ਸ਼ੋ ਕਰਦਾ। ਸੋ ਦਿਸ ਇਜ਼ ਦਾ ਮੋਸਟ ਸਿਕਿਉਰ ਆਪਸ਼ਨ ਜੇ ਤੁਸੀਂ ਕਿਸੇ ਇਮੀਗ੍ਰੇਸ਼ਨ ਦੇ ਪਰਸਪੈਕਟਿਵ ਨਾਲ ਦੇਖਦੇ ਹੋ। ਕਿੰਨੇ ਚਿਰ ਦੇ ਲਈ ਇਹ ਜਿਹੜਾ ਇੰਪੈਕਟ ਆ ਤੁਹਾਡੇ ਕ੍ਰੈਡਿਟ ਸਕੋਰ ਤੇ ਜਾਂ ਤੁਹਾਡੇ ਕ੍ਰੈਡਿਟ ਦੇ ਉੱਤੇ ਇਸ ਚੀਜ਼ ਦਾ ਰਹਿੰਦਾ ਹੈ? ਜਨਰਲੀ ਜਿੱਦਾਂ ਮੈਂ ਕਿਹਾ ਐਨੀ ਐਵਰੇਜ 6 ਮਹੀਨੇ ਤੋਂ ਲੈ ਕੇ ਤੁਸੀਂ 4 ਸਾਲ ਦੀ ਪੇਮੈਂਟਸ ਬਣਾ ਸਕਦੇ ਹੋ। ਤਾਂ ਜਦੋਂ ਤੁਸੀਂ ਪੇਮੈਂਟਸ ਪੇ ਕਰਨੀ ਸ਼ੁਰੂ ਕੀਤੀ, ਤੁਹਾਡੀ ਲਾਸਟ ਪੇਮੈਂਟ ਜਦੋਂ ਤੁਸੀਂ ਪੇ ਕਰ ਦਿੰਦੇ ਹੋ, ਲੈਟਸ ਸੇ ਕਿ ਤੁਸੀਂ 6 ਮਹੀਨੇ ਦੀ ਪੇਮੈਂਟ ਬਣਾਈ ਹੈ ਐਂਡ ਯੂਰ ਲਾਸਟ ਪੇਮੈਂਟ ਜਿਹੜੀ ਗਈ ਹੈ, ਫੋਰ ਐਗਜ਼ਾਮਪਲ ਆਪਾਂ ਕਰਦੇ ਹਾਂ ਕਿ ਸਾਡੀ ਲਾਸਟ ਪੇਮੈਂਟ ਦਸੰਬਰ 'ਚ ਗਈ ਹੈ, ਸੋ ਉਹਦੇ ਦਸੰਬਰ ਤੋਂ ਲੈ ਕੇ ਤੁਸੀਂ ਅਗਲੀ ਜੂਨ ਜਾਂ ਜੁਲਾਈ ਤੱਕ ਮੈਕਸਿਮਮ ਕਰ ਲਓ 6 ਮਹੀਨਿਆਂ ਦੇ ਵਿੱਚ ਜਿਹੜਾ ਤੁਹਾਡਾ ਸਕੋਰ ਹੈ ਜਿਹੜਾ ਅੱਜ ਹੈਗਾ ਉਹਨਾਂ ਹੀ ਉਸ ਤੋਂ ਬੈਟਰ ਹੋ ਜਾਏਗਾ। ਪਲੱਸ ਤੁਹਾਡੀ DTI ਡੈਟ ਟੂ ਇਨਕਮ ਰੇਸ਼ੀਓ ਬੈਟਰ ਹੋ ਜਾਏਗੀ ਬਿਕੋਜ਼ ਤੁਹਾਡਾ ਕੋਈ ਕਰਜ਼, ਤੁਸੀਂ ਕਿਸੇ ਦੇ ਕਰਜ਼ਦਾਰ ਨਹੀਂ ਹੈਗੇ। ਸੋ ਜਿਹੜੇ ਬਾਕੀ ਕ੍ਰੈਡੀਟਰਸ ਨੇ ਉਹ ਤੁਹਾਨੂੰ ਹੋਰ ਕਰਜ਼ਾ ਜਾਂ ਹੋਰ ਕ੍ਰੈਡਿਟ ਲਾਈਨ ਦੇਣ ਨੂੰ ਵਿਲਿੰਗ ਹੋ ਜਾਂਦੇ ਨੇ ਕਿ ਬਿਕੋਜ਼ ਤੁਹਾਡੇ ਉੱਤੇ ਤੁਹਾਡੀ ਜਿਹੜੀ ਕ੍ਰੈਡਿਟ ਲੈਣ ਦੀ ਤੇ ਉਹਨੂੰ ਪੇ ਕਰਨ ਦੀ ਜਿਹੜੀ ਹੈ ਸ਼ਮਤਾ ਉਹ ਵੱਧ ਜਾਂਦੀ ਹੈ। ਜੀ ਬਿਲਕੁਲ। ਸੋ ਨੰਬਰ ਇਹਨਾਂ ਦਾ ਨੋਟ ਕਰ ਲਓ 8888889914। ਨਿਰਮਲ ਮਾਨ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਰਾਜ, ਥੈਂਕ ਯੂ ਰਾਜ, ਥੈਂਕ ਯੂ ਜੱਤਾ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ।